ਅਸੀਂ ਸੀ ਅਨਮੈਰਿਡ ਸੀ ਉਸ ਵਕਤ ਤੇ ਉਹ ਇੱਥੇ ਰਹਿ ਗਈ ਸੀ। ਫਿਰ ਉਹ ਨਾਨਾ ਜੀ ਉਹਨੂੰ ਲੈਣ ਵਾਸਤੇ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਉਹ ਮਿਲੀ ਨਹੀਂ, ਕਿਤੇ ਕੈਂਪ ਲੱਗਿਆ ਹੋਏਗਾ ਤੇ ਫਿਰ ਉਹਨੂੰ ਲੈਣ ਵਾਪਿਸ ਆਏ ਸੀ। ਤੇ ਸਾਨੂੰ ਤਾਂ ਇਹੀ ਲੱਗਦਾ ਵੀ ਸਾਡੇ ਗ੍ਰੈਂਡ ਪੇਰੈਂਟਸ ਔਰ ਪੇਰੈਂਟਸ ਦੀ ਬਰਥ ਪਲੇਸ ਹੈ ਤੇ ਸਾਨੂੰ ਇਸ ਲਈ ਵੀ ਬਹੁਤ ਅੱਛਾ ਲੱਗ ਰਿਹਾ ਸੀ ਕਿ ਸਾਡੇ ਜਿਹੜੇ ਪੇਰੈਂਟਸ ਨੇ, ਸਾਡੇ ਗ੍ਰੈਂਡ ਪੇਰੈਂਟਸ ਨੇ, ਸਭ ਇੱਥੋਂ ਦੀ ਗਏ ਹੋਏ ਨੇ। ਸਾਰੀਆਂ ਮਾਮੀਆਂ, ਚਾਚੀਆਂ, ਤਾਈਆਂ, ਮਾਸੀਆਂ ਸਭ ਇੱਥੋਂ ਦੀਆਂ ਗਈਆਂ ਹੋਈਆਂ। ਇਵਨ ਮੇਰੀ ਕਜ਼ਨ ਉਹਦਾ ਬਰਥ ਦਾ ਇੱਥੇ ਦਾ ਹੀ ਹੈ ਕਿ ਲਾਇਲਪੁਰ ਔਰ ਲਾਹੌਰ ਨਾਮ ਲੈਂਦੇ ਸੀ। ਇਹ ਨਹੀਂ ਹੁਣ ਮੈਨੂੰ ਯਾਦ ਕਿ ਲਾਇਲਪੁਰ ਦੇ ਨਾਨਕੇ ਸੀ ਕਿ ਦਾਦਕੇ ਸੀ ਜਾਂ ਲਾਹੌਰ ਦੇ ਨਾਨਕੇ ਸੀ ਕਿ ਦਾਦਕੇ। ਦੇਖੋ ਆਪਣੀ ਜਗ੍ਹਾ ਛੋੜਨੀ ਤੇ ਸਭ ਲਈ ਮੁਸ਼ਕਿਲ ਹੁੰਦੀ ਹੈ। ਕੋਈ ਵੀ ਹੁਣ ਅਸੀਂ ਉੱਥੇ ਰਹਿੰਦੇ ਹਾਂ ਤੇ ਸਾਨੂੰ ਕੋਈ ਕਹੇ ਵੀ ਛੋੜ ਕੇ ਚਲੇ ਜਾਓ, ਮੁਸ਼ਕਿਲ ਲੱਗਦਾ ਹੈ। ਇੱਥੋਂ ਵਾਲਾ ਕੋਈ ਆਪਣਾ ਘਰ ਬਾਰ ਛੋੜ ਕੇ ਕੋਈ ਵੀ ਜਾਣਾ ਨਹੀਂ ਚਾਹੁੰਦਾ। ਮੰਮੀ ਮੇਰੀ ਮਦਰ ਦੱਸਦੇ ਹੁੰਦੇ ਸੀ ਕਿ ਨਾਨਾ ਜੀ ਦੀਆਂ ਦੁਕਾਨਾਂ ਹੁੰਦੀਆਂ ਸੀ ਬਹੁਤ ਸਾਰੀਆਂ, ਸਾਡਾ ਘਰ ਬਹੁਤ ਵੱਡਾ ਸੀਗਾ, ਪੂਰੇ ਉਹਦੇ ਵਿੱਚ ਪਤਾ ਨਹੀਂ 22 ਕਿ 25 ਖਿੜਕੀਆਂ ਹੁੰਦੀਆਂ ਸੀ, ਇੰਨਾ ਵੱਡਾ ਘਰ ਸੀ ਇੱਕ ਸਾਈਡ ਤੇ ਹੀ। ਅੱਛਾ ਲੱਗ ਰਿਹਾ, ਸਾਰਾ ਇੰਤਜ਼ਾਮ ਬਹੁਤ ਅੱਛਾ ਹੈ ਔਰ ਖਾਣ ਪੀਣ ਦਾ ਵੀ ਇੰਤਜ਼ਾਮ ਔਰ ਵੈਸੇ भी बाकी गर्मी है अपनी जगह और ठीक है और ऑलमोस्ट सब कुछ। हाँ जी, ਈਵਨ ਅਸੀਂ ਤੇ ਬਿਲਕੁਲ ਵੀਜ਼ਾ ਲੱਗਣ ਤੋਂ 2 ਦਿਨ ਪਹਿਲੇ ਤੱਕ ਵੀ ਸਾਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਲੱਗੇਗਾ ਕਿ ਨਹੀਂ ਲੱਗੇਗਾ। ਬਾਕੀ ਆਉਣਾ ਜ਼ਰੂਰ ਚਾਹੁੰਦੇ ਸੀ ਕਿਉਂਕਿ ਸਾਡੇ ਜਿਹੜੇ ਪੇਰੈਂਟਸ ਨੇ, ਸਾਡੇ ਗ੍ਰੈਂਡ ਪੇਰੈਂਟਸ ਨੇ, ਸਭ ਇੱਥੋਂ ਦੀ ਗਏ ਹੋਏ ਨੇ। ਸਾਰੀਆਂ ਮਾਮੀਆਂ, ਚਾਚੀਆਂ, ਤਾਈਆਂ, ਮਾਸੀਆਂ ਸਭ ਇੱਥੋਂ ਦੀਆਂ ਗਈਆਂ ਹੋਈਆਂ। ਇਵਨ ਮੇਰੀ ਕਜ਼ਨ ਉਹਦਾ ਬਰਥ ਦਾ ਇੱਥੇ ਦਾ ਹੀ ਹੈ, ਮਤਲਬ ਮੇਰੀ ਤਾਇਆ ਜੀ ਦੀ ਬੇਟੀ ਦਾ। ਔਰ ਅਸੀਂ ਉੱਥੇ ਜਾ ਕੇ ਹੋਏ ਹਾਂ ਪਰ ਸਾਨੂੰ ਤਾਂ ਇਹੀ ਲੱਗਦਾ ਵੀ ਸਾਡੇ ਗ੍ਰੈਂਡ ਪੇਰੈਂਟਸ ਔਰ ਪੇਰੈਂਟਸ ਦੀ ਬਰਥ ਪਲੇਸ ਹੈ ਤੇ ਸਾਨੂੰ ਇਸ ਲਈ ਵੀ ਬਹੁਤ ਅੱਛਾ ਲੱਗ ਰਿਹਾ ਸੀ ਆਉਣਾ। ਬਾਕੀ ਬਾਬਾ ਜੀ ਦੀ ਜਨਮ ਭੂਮੀ, ਉਹਦੇ ਦਰਸ਼ਨ ਤੇ ਹਰ ਕੋਈ ਕਰਨਾ ਚਾਹੁੰਦਾ ਹੈ ਨਾ। ਸ਼ੁਰੂ ਤੋਂ ਹੀ ਮਤਲਬ ਚਾਹੁੰਦੇ ਨੇ ਕਿ ਜਾਈਏ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ, ਪੰਜਾ ਸਾਹਿਬ ਦੇ ਦਰਸ਼ਨ ਕਰੀਏ। ਉਸ ਚੀਜ਼ ਦੀ ਖੁਸ਼ੀ ਤਾਂ ਹੈ ਹੀ ਸੀ। ਬਾਕੀ ਇਸ ਚੀਜ਼ ਦੀ ਵੀ ਬਹੁਤ ਖੁਸ਼ੀ ਸੀ ਕਿ ਅਸੀਂ ਆਪਣੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਦੇ ਬਰਥ ਪਲੇਸ 'ਤੇ ਜਾ ਰਹੇ ਹਾਂ। ਤੇ ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ। ਮਤਲਬ ਇੱਕਦਮ ਜਿਹਦੇ ਵੀਜ਼ਾ ਹੀ ਲੱਗਣ ਦਾ ਪਤਾ ਚੱਲਿਆ ਉਦੋਂ ਹੀ ਬਹੁਤ ਖੁਸ਼ ਹੋਈ ਇੱਕਦਮ। ਲਾਇਲਪੁਰ ਔਰ ਲਾਹੌਰ ਦੱਸਦੇ ਹੁੰਦੇ ਸੀ, ਹੁਣ ਮੈਨੂੰ ਇਹ ਯਾਦ ਨਹੀਂ ਹੈ ਕਿਉਂਕਿ ਅਸੀਂ ਬੱਚੇ ਸੀ ਉਹਨਾਂ ਦੀ। ਹੁਣ ਸਭ ਦੱਸਣ ਵਾਲੇ ਸਾਰੇ ਹੁਣ ਵਾਹਿਗੁਰੂ ਕੋਲ ਚਲੇ ਗਏ ਨੇ। ਬਾਕੀ ਲਾਇਲਪੁਰ ਔਰ ਲਾਹੌਰ ਨਾਮ ਲੈਂਦੇ ਸੀ। ਇਹ ਨਹੀਂ ਹੁਣ ਮੈਨੂੰ ਯਾਦ ਕਿ ਲਾਇਲਪੁਰ ਦੇ ਨਾਨਕੇ ਸੀ ਕਿ ਦਾਦਕੇ ਸੀ ਜਾਂ ਲਾਹੌਰ ਦੇ ਨਾਨਕੇ ਸੀ ਕਿ ਦਾਦਕੇ। ਇਹ 2 ਸ਼ਹਿਰਾਂ ਦਾ ਨਾਮ ਹੋਰ ਲੈਂਦੇ ਹੁੰਦੇ ਸੀ। ਹੁਣ ਇੰਨਾ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤੇ ਦੇਖੋ ਮੇਰਾ ਬਰਥ ਤੇ ਬਹੁਤ ਬਾਅਦ ਵਿੱਚ ਹੋਇਆ। ਥੋੜਾ ਜਿਵੇਂ ਦੱਸਦੇ ਹੁੰਦੇ ਸੀ ਉਸ ਵਕਤ ਗੱਲਾਂ, ਮੈਨੂੰ ਇੰਨਾ ਯਾਦ ਹੈ ਕਿ ਮੇਰੇ ਮੰਮੀ, ਮੇਰੀ ਮਦਰ ਦੱਸਦੇ ਹੁੰਦੇ ਸੀ ਕਿ ਨਾਨਾ ਜੀ ਦੀਆਂ ਦੁਕਾਨਾਂ ਹੁੰਦੀਆਂ ਸੀ ਬਹੁਤ ਸਾਰੀਆਂ, ਸਾਡਾ ਘਰ ਬਹੁਤ ਵੱਡਾ ਸੀਗਾ, ਪੂਰੇ ਉਹਦੇ ਵਿੱਚ ਪਤਾ ਨਹੀਂ 22 ਕਿ 25 ਖਿੜਕੀਆਂ ਹੁੰਦੀਆਂ ਸੀ, ਇੰਨਾ ਵੱਡਾ ਘਰ ਸੀ ਇੱਕ ਸਾਈਡ ਤੇ ਹੀ। ਤੇ ਮਤਲਬ ਬਾਕੀ ਜ਼ਿਆਦਾ ਕੁਝ ਮੈਨੂੰ ਇੰਨਾ ਯਾਦ ਨਹੀਂ ਹੈ। ਜੋ ਮਤਲਬ ਗੱਲਾਂ ਸੁਣਦੇ ਹੁੰਦੇ ਸੀ ਕਿਸ ਤਰ੍ਹਾਂ ਇੱਥੋਂ ਗਏ, ਕੀ ਹੋਇਆ ਉਸ ਜ਼ਮਾਨੇ, ਉਸ ਵਕਤ ਮੈਨੂੰ ਯਾਦ ਹੈ। ਉਹ ਦੱਸਦੇ ਸੀ ਵੀ ਉਸ ਵਕਤ ਦੇਖੋ ਪਾਰਟੀਸ਼ਨ ਦੇ ਟਾਈਮ ਤੇ ਸਭ ਨੂੰ ਹੀ ਪਤਾ ਹੈ ਕਿ ਕਾਫੀ ਗਦਰ ਜਿਹਾ ਮੱਚਿਆ ਸੀ, ਹੈ ਨਾ। ਤੇ ਸਾਡੇ ਦੱਸਦੇ ਨੇ ਕਿ ਸਾਡੀ ਇੱਕ ਮਾਸੀ ਸੀ ਉਸ ਵਕਤ ਤੇ ਸਾਰੇ ਯੰਗ ਸੀ ਨਾ ਲੋਕ, ਸਾਡੇ ਪੇਰੈਂਟਸ ਵਗੈਰਾ 16-17 ਸਾਲ ਦੇ ਸੀ ਸਾਰੇ। ਤੇ ਸਾਡੀ ਇੱਕ ਮਾਸੀ ਸੀ ਅਨਮੈਰਿਡ ਸੀ ਉਸ ਵਕਤ ਤੇ ਉਹ ਇੱਥੇ ਰਹਿ ਗਈ ਸੀ। ਫਿਰ ਉਹ ਨਾਨਾ ਜੀ ਉਹਨੂੰ ਲੈਣ ਵਾਸਤੇ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਉਹ ਮਿਲੀ ਨਹੀਂ, ਕਿਤੇ ਕੈਂਪ ਲੱਗਿਆ ਹੋਏਗਾ ਤੇ ਫਿਰ ਉਹਨੂੰ ਲੈਣ ਵਾਪਿਸ ਆਏ ਸੀ। ਤੇ ਸਾਰੇ ਮਨਾ ਕਰਦੇ ਸੀ ਨਾ ਜਾਓ ਤੁਸੀਂ, ਵਾਪਿਸ ਨਹੀਂ ਆ ਪਾਓਗੇ ਫਿਰ। ਲੇਕਿਨ ਉਹ ਫਿਰ ਵੀ ਆਏ ਸੀ ਵਾਪਿਸ ਆਪਣੀ ਬੇਟੀ ਨੂੰ ਲੈਣ ਤੇ ਪਹੁੰਚ ਗਏ ਸੀ ਵਾਪਿਸ। ਬਾਕੀ ਸਾਰੇ ਉਹੀ ਹੈ ਕਿ ਠੀਕ ਠਾਕ ਪਹੁੰਚ ਗਏ ਸੀ ਸਾਰੇ। ਬਾਕੀ ਉੱਥੇ ਜਾ ਕੇ ਫਿਰ ਬਾਅਦ 'ਚ ਸੈਟਲ ਹੋਏ ਹੌਲੀ ਜਿਸ ਤਰ੍ਹਾਂ ਵੀ। ਬਾਕੀ ਇਹ ਕਿ ਸਾਡੇ ਨਾਨਕੇ, ਦਾਦਕੇ, ਮਾਸੀਆਂ, ਤਾਈ, ਤਾਇਆ ਸਭ ਮਤਲਬ ਇੱਥੋਂ ਹੀ ਗਏ ਨੇ। ਉਹ ਮਿਲ ਗਈ ਸੀ ਫਿਰ ਬੇਟੀ ਉਹਨਾਂ ਨੂੰ? ਹਾਂਜੀ ਮਿਲ ਗਈ ਸੀ, ਲੈ ਕੇ ਗਏ ਉਹਨਾਂ ਨੂੰ ਵਾਪਿਸ। ਕਿਹਦੇ ਕੋਲ ਸੀ? ਉਹ ਇੰਨਾ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਉਹ ਮੇਰੀ ਮਾਸੀ ਦੀ ਮੈਂ ਗੱਲ ਦੱਸ ਰਹੀ ਹਾਂ। ਅਸੀਂ ਤੇ ਮੇਰਾ ਤੇ ਬਰਥ 62 ਵਿੱਚ ਜਾ ਕੇ ਹੋਇਆ ਤੇ ਉਹਦੇ ਬਾਅਦ ਫਿਰ ਅਸੀਂ ਜਿਵੇਂ ਥੋੜੇ ਵੱਡੇ ਹੋਏ ਤੇ ਜਿਵੇਂ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਸੀ ਵੱਡੇ ਦੇ, ਅਸੀਂ ਸੁਣਦੇ ਹੁੰਦੇ ਸੀ। ਤੇ ਇੰਨਾ ਕੋਈ ਮੈਨੂੰ ਯਾਦ ਹੈ, ਬਹੁਤ ਜ਼ਿਆਦਾ ਮੈਨੂੰ ਨਹੀਂ ਪਤਾ ਇਸ ਬਾਰੇ ਵਿੱਚ। ਤੇ ਬਸ ਇੰਨਾ ਹੀ ਪਤਾ ਮੈਨੂੰ ਕਿ ਲਾਹੌਰ ਔਰ ਲਾਇਲਪੁਰ ਨਾਮ ਲੈਂਦੇ ਹੁੰਦੇ ਸੀ। ਤੇ ਉੱਥੇ ਇੱਕ ਜਗ੍ਹਾ ਦੇ ਨਾਨਕੇ ਸੀ, ਇੱਕ ਜਗ੍ਹਾ ਦੇ ਦਾਦਕੇ ਸੀ। ਨਹੀਂ ਆਏ ਹੋ ਕਦੀ ਵੀ? ਸਭ ਮੈਨੂੰ ਹੀ ਪਹਿਲਾਂ ਮੇਰੀ ਵੱਡੀ ਕਜ਼ਨ ਜਿੱਦਾਂ ਮੈਂ ਕਹਿੰਦੀ ਹਾਂ ਨਾ ਬਰਥ ਇੱਥੇ ਦਾ, ਤਾਇਆ ਜੀ ਦੀ ਬੇਟੀ ਦਾ, ਅੰਮ੍ਰਿਤਸਰ ਰਹਿੰਦੀ ਹੈ, ਉਹ 3-4 ਵਾਰ ਆਈ ਹੈ ਇੱਧਰ। ਬਾਕੀ ਹੋਰ ਕੋਈ ਨਹੀਂ ਆਇਆ। ਉਹਦੇ ਬਾਅਦ ਮੈਨੂੰ ਮਿਲਿਆ ਚਾਂਸ ਤੇ ਹੁਣ ਸ਼ਾਇਦ ਸਾਰੇ ਆਉਣਗੇ। ਦੇਖੋ ਆਪਣੀ ਜਗ੍ਹਾ ਛੋੜਨੀ ਤੇ ਸਭ ਲਈ ਮੁਸ਼ਕਿਲ ਹੁੰਦੀ ਹੈ। ਕੋਈ ਵੀ ਹੁਣ ਅਸੀਂ ਉੱਥੇ ਰਹਿੰਦੇ ਹਾਂ ਤੇ ਸਾਨੂੰ ਕੋਈ ਕਹੇ ਵੀ ਛੋੜ ਕੇ ਚਲੇ ਜਾਓ, ਮੁਸ਼ਕਿਲ ਲੱਗਦਾ ਹੈ। ਇੱਥੋਂ ਵਾਲਾ ਕੋਈ ਆਪਣਾ ਘਰ ਬਾਰ ਛੋੜ ਕੇ ਕੋਈ ਵੀ ਜਾਣਾ ਨਹੀਂ ਚਾਹੁੰਦਾ।
ਤੇ ਜਿਸ ਤਰ੍ਹਾਂ ਉਹ ਮਤਲਬ ਜਿੰਨਾ ਕੁ ਮੈਨੂੰ ਯਾਦ ਹੈ, ਮੈਨੂੰ ਲੱਗਦਾ ਕਿ ਮੇਰੇ ਪੇਰੈਂਟਸ ਜੀ ਦੱਸੇ ਸੀ ਆਪਣੇ ਆਪ ਵਿੱਚ ਕਾਫੀ ਰਿਚ ਫੈਮਿਲੀ ਸੀ ਔਰ ਗਏ ਸੀ ਤੇ ਬਿਲਕੁਲ ਖਾਲੀ ਹੱਥ ਗਏ ਸੀ, ਬਿਲਕੁਲ ਖਾਲੀ ਹੱਥ। ਸਿਰਫ ਮੇਰੇ ਸ਼ਾਇਦ ਫਾਦਰ ਦਾ ਦੱਸਦੇ ਹੁੰਦੇ ਸੀ ਮੇਰੇ ਮਦਰ ਕਿ ਉਹ ਨਾਲਾ ਸਿਲ ਕੇ ਉਹਦੇ 'ਚ ਗੋਲਡ ਦੀ ਚੇਨ ਛੁਪਾ ਕੇ ਲੈ ਕੇ ਗਏ ਸੀ ਤੇ ਉਹਦੇ ਨਾਲ ਜਾ ਕੇ ਫਿਰ ਥੋੜਾ ਬਹੁਤ ਉੱਥੇ, ਬਾਕੀ ਉਹਦੇ ਇਲਾਵਾ ਹੋਰ ਕੁਝ ਨਹੀਂ, ਬਿਲਕੁਲ ਖਾਲੀ ਹੱਥ ਗਏ ਸੀ। ਲੇਕਿਨ ਇਹ ਸੀ ਕਿ ਮੇਰੀ ਫੈਮਿਲੀ, ਮੇਰੇ ਫਾਦਰ, ਮੇਰੇ ਤਾਇਆ ਜੀ ਪੜ੍ਹੇ ਲਿਖੇ ਸੀ। ਮੇਰੇ ਤਾਇਆ ਜੀ ਉਸ ਜ਼ਮਾਨੇ ਦੇ ਗ੍ਰੈਜੂਏਟ ਸੀਗੇ ਔਰ ਉਹਨਾਂ ਨੂੰ ਜਾਂਦਿਆਂ ਹੀ ਉੱਥੇ ਜੌਬ, ਗਵਰਨਮੈਂਟ ਜੌਬ ਲੱਗੀ ਸੀ। ਫਿਰ ਅਸੀਂ, ਮੈਨੂੰ ਯਾਦ ਹੈ ਅਸੀਂ ਗਵਰਨਮੈਂਟ ਫਲੈਟਾਂ ਵਿੱਚ ਹੀ ਰਹੇ ਉਹਨਾਂ ਦੇ ਨਾਲ ਹੀ। ਤੇ ਮੇਰੇ ਮਦਰ ਦਾ ਨਾਮ ਬਲਵੰਤ ਕੌਰ ਸੀ ਔਰ ਕਿਸ਼ਨ ਸਿੰਘ ਸੀ